ਸਿੱਧੂ ਮੂਸੇਵਾਲੇ ਦੇ ਮਰਡਰ ਤੇ ਜਿੱਥੇ ਅਸੀਂ ਲਹਿੰਦੇ ਪੰਜਾਬ ਦੇ ਸ਼ਾਇਰਾਂ ਅਦੀਬਾਂ ਦੇ ਨਾਲ ਆਮ ਲੋਕਾਂ ਦੇ ਨਾਲ ਗੱਲ ਕੀਤੀ, ਉੱਥੇ ਚੜ੍ਹਦੇ ਪੰਜਾਬ ਦੇ ਫਨਕਾਰਾਂ ਦੇ ਨਾਲ ਵੀ ਗੱਲ ਕੀਤੀ। ਐਸੇ ਹੀ ਇੱਕ ਫਨਕਾਰ ਜਿਨ੍ਹਾਂ ਦਾ ਕਿਸਾਨ ਮੂਵਮੈਂਟ ਦੇ ਵਿੱਚ ਬੜਾ ਵੱਡਾ ਕਿਰਦਾਰ ਹੈ, ਕੁਲਵੀਰ ਸਿੰਘ ਮੁਸ਼ਕਾਬਾਦ, ਉਹਦੇ ਨਾਲ ਵੀ ਗੱਲ ਅਸੀਂ ਕੀਤੀ ਹੈ। ਆਓ ਤੁਹਾਨੂੰ ਸੁਣਾਉਂਦੇ ਹਾਂ ਕਿ ਚੜ੍ਹਦੇ ਪੰਜਾਬ ਦੇ ਲੋਕ ਸਿੱਧੂ ਮੂਸੇਵਾਲੇ ਨੂੰ ਅੱਜ ਕਿਵੇਂ ਯਾਦ ਕਰ ਰਹੇ। ਕੱਲ ਸਾਰਿਆਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ, ਪੂਰੀ ਦੁਨੀਆ ਦੇ ਵਿੱਚ ਇਹ ਖਬਰ ਫੈਲ ਚੁੱਕੀ ਆ ਕਿ ਸਿੱਧੂ ਮੂਸੇਵਾਲੇ ਜੀ ਦਾ ਕਤਲ ਹੋ ਗਿਆ। ਸਿੱਧੂ ਮੂਸੇਵਾਲੇ ਜੀ ਦਾ ਕਤਲ ਦਾ ਮੈਨੂੰ ਨਹੀਂ ਲੱਗਦਾ ਕਿ ਦੁਨੀਆ ਦੇ ਕੋਈ ਐਸਾ ਖਾਨ ਖੂੰਜਾ ਹੋਵੇ, ਕੋਈ ਦੁਨੀਆ ਦਾ ਕੋਈ ਦੇਸ਼ ਹੋਵੇ ਜਿੱਥੇ ਪੰਜਾਬੀ ਵਸਦਾ ਹੋਵੇ ਤੇ ਉਹਦੇ ਤੱਕ ਇਹ ਖਬਰ ਨਾ ਪਹੁੰਚੀ ਹੋਵੇ ਤੇ ਉਹਨਾਂ ਦੇ ਮਨਾਂ ਦੇ ਵਿੱਚ ਦੁੱਖ ਨਾ ਹੋਵੇ। ਕਿਉਂਕਿ ਸਿੱਧੂ ਮੂਸੇਵਾਲੇ ਨੇ ਹਮੇਸ਼ਾ ਪੰਜਾਬੀਅਤ ਨੂੰ ਪ੍ਰਮੋਟ ਕੀਤਾ। ਉਹਨੇ ਗੀਤ ਗਾਏ ਜਿਹੜੇ ਉਹ ਦੁਨੀਆ ਦੇ ਵਿੱਚ ਸੁਣੇ ਜਾਂਦੇ ਨੇ, ਮਕਬੂਲ ਹੋਏ ਨੇ। ਇਸ ਦੇ ਨਾਲ ਪੰਜਾਬੀਆਂ ਦੀ ਬੜੀ ਸ਼ਾਨ ਵਧੀ ਆ ਕਿ ਇੱਕ ਸਰਦਾਰ ਚਿਹਰਾ ਹੋ ਕੇ ਇੱਕ ਛੋਟੀ ਉਮਰ ਦੇ ਵਿੱਚ ਉਹ ਇੱਕ ਵੱਡੀ ਪ੍ਰਾਪਤੀਆਂ ਕਰਦਾ, ਜਿਹਦੇ ਵਿੱਚ ਦੁਨੀਆ ਦੇ ਵਿੱਚ ਉਹਦਾ ਨਾਮ ਹੁੰਦਾ। ਇਸੇ ਕਰਕੇ ਹਰ ਘਰ ਦਾ ਨੂੰ ਇੰਝ ਮਹਿਸੂਸ ਹੋ ਰਿਹਾ ਜਿਵੇਂ ਉਹਨਾਂ ਦਾ ਆਪਣਾ ਪੁੱਤ ਹੋਵੇ। ਤੇ ਦੂਸਰੀ ਹਮਦਰਦੀ ਇਸ ਕਰਕੇ ਵੀ ਬਣਦੀ ਆ ਕਿਉਂਕਿ ਉਹ ਇੱਕ ਮਾਂ ਦਾ ਇਕਲੌਤਾ ਪੁੱਤ ਸੀ ਔਰ ਬੜਾ ਬੀਬਾ ਤੇ ਲਾਡਲਾ ਪੁੱਤ ਸੀਗਾ ਔਰ ਸਾਊ ਸੀਗਾ। ਬਹੁਤੇ ਜਿਹੜੇ ਪੰਜਾਬੀ ਸਿੰਗਰ ਹੁੰਦੇ ਨੇ, ਜਦੋਂ ਸਿੰਗਰ ਬਣ ਜਾਂਦੇ ਨੇ ਤਾਂ ਉਹ ਸ਼ਹਿਰਾਂ ਵੱਲ ਨੂੰ ਭੱਜਦੇ ਨੇ, ਆਪਣੇ ਪਰਿਵਾਰਾਂ ਨੂੰ ਛੱਡ ਕੇ, ਆਪਣੇ ਪਿੰਡ ਨੂੰ ਛੱਡ ਕੇ ਕਿਸੇ ਵੱਡੇ ਸ਼ਹਿਰਾਂ ਦੇ ਵਿੱਚ ਜਾ ਕੇ ਵੱਸਦੇ ਨੇ ਤੇ ਉੱਥੇ ਜਾ ਕੇ ਆਪਣਾ ਡੇਰਾ ਲਾ ਲੈਂਦੇ ਨੇ। ਪਰ ਸਿੱਧੂ ਮੂਸੇਵਾਲਾ ਇੱਦਾਂ ਨਹੀਂ ਸੀਗਾ। ਉਸ ਨੇ ਆਪਣਾ ਜਿਹੜਾ ਸਾਰਾ ਦਾ ਸਾਰਾ ਡੇਰਾ ਸੀਗਾ ਉਹ ਆਪਣੇ ਪਿੰਡ ਦੇ ਵਿੱਚ ਰੱਖਿਆ ਹੋਇਆ ਸੀ, ਆਪਣੇ ਪਰਿਵਾਰ 'ਚ, ਆਪਣੇ ਮਾਪਿਆਂ ਦੇ ਵਿੱਚ ਰਹਿੰਦਾ ਸੀਗਾ। ਜੇ ਸ਼ੋਅ ਕਰਨ ਜਾਂਦਾ ਸੀ ਭਾਵੇਂ ਦੁਨੀਆ ਦੇ ਵਿੱਚ ਜਾਂਦਾ ਸੀਗਾ, ਪਰ ਅਖੀਰ ਨੂੰ ਘਰ ਵਾਪਸ ਆਉਂਦਾ ਸੀਗਾ ਤੇ ਪਿੰਡ ਤੋਂ ਹੀ ਪੂਰੀ ਇੰਡਸਟਰੀ ਨੂੰ ਚਲਾ ਰਿਹਾ ਸੀਗਾ। ਤੇ ਔਰ ਉਸਦੀ ਇੱਕ ਬਹੁਤ ਵੱਡੀ ਖਾਸੀਅਤ ਸੀਗੀ ਕਿ ਉਹ ਨਾਲ ਦੀ ਨਾਲ ਜਿਹੜੇ ਸਿੰਗਰ ਸੀਗੇ ਉਹਨਾਂ ਨੂੰ ਪ੍ਰਮੋਟ ਕਰਦਾ ਸੀਗਾ। ਜਿਹੜੇ ਨਹੀਂ ਸੀ ਚੱਲ ਰਹੇ ਉਹਨਾਂ ਸਿੰਗਰਾਂ ਨੂੰ ਵੀ ਪ੍ਰਮੋਟ ਕਰ ਰਿਹਾ ਸੀ। ਜਿਹੜੇ ਛਿਪ ਚੁੱਕੇ ਨੇ, ਜਿਨ੍ਹਾਂ ਨੂੰ ਅੱਜ ਕੱਲ੍ਹ ਨਹੀਂ ਸੁਣਿਆ ਜਾਂਦਾ ਸੀ, ਉਹਨਾਂ ਨੂੰ ਵੀ ਪ੍ਰਮੋਟ ਕਰਦਾ ਸੀ। ਤੇ ਉਸਦੀ ਇੱਕ ਐਸੀ ਵਿਲੱਖਣੀ ਸ਼ਖਸੀਅਤ ਸੀਗੀ ਕਿ ਜਿਹਦਾ ਵੀ ਨਾਂ ਉਹਨੇ ਇੱਕ ਵਾਰੀ ਲਿਆ ਉਹ ਵੀ ਦੁਬਾਰਾ ਮਾਰਕੀਟ ਦੇ ਵਿੱਚ ਛਾ ਜਾਂਦਾ ਸੀਗਾ। ਤੇ ਇਸ ਤਰੀਕੇ ਦਾ ਅੱਜ ਹਰ ਪੰਜਾਬੀ ਦੇ ਪੰਜਾਬ ਦੇ ਪੂਰੇ ਦੁਨੀਆ ਦੇ ਵਿੱਚ ਵਸਦਿਆਂ ਦੇ ਵਿੱਚ ਰੋਸ ਪੈਦਾ ਹੋਇਆ। ਇਹ ਉਹਨਾਂ ਨੂੰ ਇੱਕ ਮੌਕਾ ਮਿਲ ਗਿਆ ਸਰਕਾਰ ਨੂੰ ਘੇਰਨ ਦਾ ਕਿ ਹਾਂਜੀ ਸਾਡੀ ਸਿਕਿਉਰਿਟੀ ਅਸੀਂ ਨਹੀਂ ਦੇਣੀ, ਸਾਨੂੰ ਵੀ ਅਸੀਂ ਵੀ ਇੱਥੇ ਸੁਰੱਖਿਅਤ ਨਹੀਂ ਹੈਗੇ। ਜਦੋਂ ਕਿ ਲੱਖਾਂ ਕਰੋੜਾਂ ਲੋਕ ਬੈਠੇ ਫਿਰਦੇ ਨੇ, ਆਪਸੀ ਜੀਵਨ 'ਚ ਬੜੀਆਂ ਰੰਜਿਸ਼ਾਂ ਹੁੰਦੀਆਂ ਨੇ, ਤਾਂ ਇਹਦਾ ਮਤਲਬ ਹਰ ਇੱਕ ਨੂੰ ਸਿਕਿਉਰਿਟੀ ਦੀ ਐਡੀ ਜ਼ਰੂਰਤ ਨਹੀਂ ਹੈਗੀ। ਔਰ ਬਾਈ ਜੀ ਕੋਲ 2 ਸਿਕਿਉਰਿਟੀ ਗਾਰਡ ਤੇ ਜਿਹੜੀ ਜਿਹਨੂੰ ਆਪਾਂ ਬੁਲਟ ਪ੍ਰੂਫ ਕਾਰ ਕਹਿੰਦੇ ਨੇ ਉਹ ਵੀ ਸੀਗੀ। ਪਰ ਜਦੋਂ ਕੱਲ੍ਹ ਕਤਲ ਹੋਇਆ ਉਹ ਦੋਨੋਂ ਚੀਜ਼ਾਂ ਉਹਨਾਂ ਦੇ ਨਾਲ ਨਹੀਂ ਸੀਗੀਆਂ। ਤੇ ਜਿਹੜੇ ਵਿਅਕਤੀ ਗਲਤ ਅਨਸਰ ਨੇ ਉਹਨਾਂ ਨੇ ਇਸ ਚੀਜ਼ ਦਾ ਫਾਇਦਾ ਉਠਾਇਆ ਵੀ ਹੁਣ ਨਾ ਉਹਨਾਂ ਕੋਲ ਸਿਕਿਉਰਿਟੀ ਅਤੇ ਨਾ ਹੀ ਉਹਨਾਂ ਕੋਲ ਬੁਲਟ ਪ੍ਰੂਫ ਕਾਰ ਆ ਤੇ ਉਹਦਾ ਉਹਨਾਂ ਨੇ ਭਰਪੂਰ ਫਾਇਦਾ ਉਠਾਇਆ। ਸੋ ਗਲਤ ਹੋਇਆ, ਇਸ ਗੱਲ ਦਾ ਅਸੀਂ ਨਿੰਦਿਆ ਕਰਦੇ। ਪੰਜਾਬ ਬਿਲਕੁਲ ਤੁਹਾਡਾ ਗੱਲ ਸਹੀ ਹੈ ਜੀ। ਪੰਜਾਬ ਦੇ ਲੋਕ ਹਮੇਸ਼ਾ ਹੀ ਲੜਦੇ ਰਹੇ ਨੇ ਤੇ ਲੜਦੇ ਰਹਿਣਗੇ। ਜੇ ਅਗਰ ਅੱਜ ਇਹ ਘਟਨਾਵਾਂ ਵੱਧ ਰਹੀਆਂ ਨੇ ਤਾਂ ਅਸੀਂ ਇਹਨਾਂ ਦੇ ਖਿਲਾਫ ਅਸੀਂ ਸਾਰੇ ਜਾਣੇ ਇਕਜੁੱਟ ਹੋ ਕੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਦੇ ਤੇ ਧਰਨੇ ਮੁਜ਼ਾਹਰੇ ਤੇ ਸਰਕਾਰ ਨੂੰ ਵੀ ਘੇਰਾਂਗੇ। ਤੇ ਜੋ ਪਿਛਲੇ 70-75 ਸਾਲਾਂ ਤੋਂ ਰਾਜ ਕਰਦੇ ਰਹੇ, ਜਿਨ੍ਹਾਂ ਨੇ ਇਹ ਸਾਰਾ ਖਲਾਰਾ ਪਾਇਆ ਹੋਇਆ ਗੈਂਗਸਟਰਾਂ ਨੂੰ ਸ਼ਹਿ ਦੇਣੇ ਆ, ਅਸੀਂ ਉਹਨਾਂ ਨੂੰ ਵੀ ਨੰਗੇ ਚਿੱਟੇ ਕਰਾਂਗੇ ਵੀ ਹਾਂ ਤੁਹਾਡੇ ਕਾਰਨ ਕਰਕੇ ਇਹ ਲੋਕਾਂ ਨੂੰ ਸ਼ਹਿ ਮਿਲੀ ਆ ਤੇ ਹੁਣ ਤੱਕ ਤੁਸੀਂ ਕਾਰਵਾਈਆਂ ਨਹੀਂ ਕੀਤੀਆਂ ਇਹਨਾਂ ਦੇ ਉੱਤੇ। ਤੇ ਸਰਕਾਰ ਦੇ ਉੱਤੇ ਪੂਰਾ ਪ੍ਰੈਸ਼ਰ ਪੈਦਾ ਕਰਾਂਗੇ ਕਿ ਉਹ ਇਹਨਾਂ ਗੈਂਗਸਟਰਾਂ ਨੂੰ ਸ਼ਹਿ ਦੇਣ ਦੀ ਬਜਾਏ ਇਹਨਾਂ ਨੂੰ ਨੱਥ ਪਾਵੇ। ਤੇ ਉਸ ਲਈ ਸਾਨੂੰ ਜੇਕਰ ਸੰਘਰਸ਼ ਵੀ ਲੜਨਾ ਪਊਗਾ ਤੇ ਸੰਘਰਸ਼ ਲੜਾਂਗੇ। ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੇ ਵੀ ਇਹ ਗਲਤ ਅਨਸਰ ਵਿਅਕਤੀ ਨੇ ਉਹਨਾਂ ਦੇ ਖਿਲਾਫ ਅਸੀਂ ਸਾਰੇ ਜਾਣੇ ਪੰਜਾਬੀ ਜਿਹੜੇ ਇਕਜੁੱਟ ਹੋਵਾਂਗੇ ਤਾਂ ਕਿ ਜੋ ਲੋਕਾਂ ਦੇ ਵਿੱਚ ਇਹ ਜਿਹੜਾ ਪ੍ਰਭਾਵ ਛੱਡਣ ਦੀ ਕੋਸ਼ਿਸ਼ ਕਰ ਰਹੇ ਨੇ, ਡਰਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਪੰਜਾਬੀ ਨਾ ਕਦੇ ਕਿਸੇ ਤੋਂ ਡਰਿਆ ਤੇ ਨਾ ਡਰੂਗਾ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੱਡਾ ਇੱਕ ਸੰਘਰਸ਼ ਜਿਹੜਾ ਉਹ ਮਿੱਥਾਂਗੇ ਤੇ ਤਾਂ ਕਿ ਜੋ ਲੋਕਾਂ ਦੇ ਵਿੱਚ ਜਿਹੜੀ ਸਰਕਾਰ ਪ੍ਰਤੀ ਜਾਂ ਹੋਰਾਂ ਪ੍ਰਤੀ ਜੋ ਗੁੱਸਾ ਰੋਸ ਆ ਉਹਨੂੰ ਅਸੀਂ ਉਜਾਗਰ ਕਰਨੀ ਆ। ਪਿਛਲੇ ਜੇ 90 ਦਿਨਾਂ ਦੇ ਵਿੱਚ ਚਾਹੇ ਉਹ ਦੀਪ ਸਿੱਧੂ ਦਾ ਐਕਸੀਡੈਂਟ ਹੋ ਜਾਣਾ, ਜਿਸ ਨੂੰ ਅਸੀਂ ਸਾਰੇ ਇਹ ਗੱਲ ਮੰਨਦੇ ਹਾਂ ਕਿ ਉਹ ਐਕਸੀਡੈਂਟ ਨਹੀਂ ਸੀਗਾ, ਉਹ ਵੀ ਕਤਲ ਸੀਗਾ। ਔਰ ਉਸ ਤੋਂ ਪਹਿਲਾਂ ਸੰਦੀਪ ਨਗਲੰਬੀਆ ਹੋ ਗਿਆ ਤੇ ਅੱਜ ਸਿੱਧੂ ਮੂਸੇਵਾਲੇ ਦਾ ਇਹ ਕਤਲ ਹੋਣਾ, ਇਹਦੇ ਵਿੱਚ ਸਾਰਿਆਂ ਦੇ ਵਿੱਚ ਇੱਕੋ ਚੀਜ਼ਾਂ ਕਾਮਨ ਨੇ ਕਿ ਇਹ ਇੱਕ ਗੈਂਗਸਟਰ ਨੇ ਜਿਹੜੇ ਕਿ ਫਰੌਤੀਆਂ ਮੰਗਦੇ ਨੇ ਤੇ ਉਹ ਕਤਲ ਕਰ ਰਹੇ ਨੇ। ਜੇ ਅਗਰ ਇਹਦੇ ਪਿੱਛੇ ਸਾਡੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ ਜਾਂ ਜਿਹੜੇ ਬੁਲਾਰੇ ਬਣ ਰਹੇ ਨੇ ਤਾਂ ਇਹ ਉਹਨਾਂ ਮੂਰਖਾਂ ਨੂੰ ਇਹ ਨਹੀਂ ਪਤਾ ਕਿ ਲੋਕਾਂ ਦੀਆਂ ਆਵਾਜ਼ਾਂ ਦਬਾਈਆਂ ਨਹੀਂ ਜਾ ਸਕਦੀਆਂ। ਗੋਲੀਆਂ ਤਾਂ ਬਿਲਕੁਲ ਹੀ ਨਹੀਂ ਦਬਾ ਸਕਦੀਆਂ ਲੋਕਾਂ ਦੀਆਂ ਆਵਾਜ਼ਾਂ। ਲੋਕਾਂ ਦੇ ਹੱਕਾਂ ਦੀਆਂ ਗੱਲ ਕਰਨ ਵਾਲੇ ਪਹਿਲਾਂ ਵੀ ਜੰਮਦੇ ਰਹੇ ਨੇ,
ਹੁਣ ਵੀ ਜੰਮਦੇ ਨੇ ਤੇ ਅੱਗੇ ਵੀ ਆਉਂਦੇ ਹੋਏ ਸਮੇਂ ਦੇ ਵਿੱਚ ਵੀ ਇਹ ਚੱਲਦਾ ਰਹੂਗਾ, ਕਿਉਂਕਿ ਪੰਜਾਬੀਆਂ ਨੂੰ ਜਦੋਂ ਕੋਈ ਡਰਾਉਣ ਦੀ ਕੋਸ਼ਿਸ਼ ਕਰਦਾ ਤਾਂ ਪੰਜਾਬੀ ਕਦੇ ਡਰੇ ਨਹੀਂ ਹੈਗੇ, ਉਹ ਦੁੱਗਣੇ ਚੌਗਣੇ ਹੋ ਕੇ ਅੱਗੇ ਆਏ ਨੇ। ਤਾਂ ਇਹ ਕਹਿ ਦੇਣਾ ਕਿ ਇਹ ਕਿਸੇ ਮਤਲਬ ਅਸੀਂ ਇਹਨਾਂ 2-4 ਦਾ ਕਤਲ ਕਰਕੇ ਪੰਜਾਬੀ ਦੀ ਆਵਾਜ਼ ਨੂੰ ਲੋਕਾਂ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਅਸੀਂ ਜੋ ਕਿਰਤ ਕਰਦੇ ਹਾਂ ਜਾਂ ਮਤਲਬ ਸਾਡਾ ਹਮੇਸ਼ਾ ਲੋਕਾਂ ਦੇ ਵਿੱਚ ਇੱਕ ਮੈਸੇਜ ਜਾਂਦਾ ਰਹਿੰਦਾ, ਤੇ ਉਹ ਮੈਸੇਜ ਦੇਣ ਵਾਲੇ ਵਿਅਕਤੀ ਝੁਕ ਜਾਣਗੇ ਆਪਣੇ ਪੰਜਾਬ ਨੂੰ, ਆਪਣੇ ਭਾਰਤ ਨੂੰ, ਜਾਂ ਆਪਣੇ ਜਿਹੜੀ ਸਾਡੀ ਕਲਚਰ ਐਕਟੀਵਿਟੀਆਂ ਨੇ ਜਾਂ ਸਾਡੀਆਂ ਦੂਸਰੀਆਂ ਐਕਟੀਵਿਟੀਆਂ ਨੇ ਉਹਨਾਂ ਨੂੰ ਅਸੀਂ ਛੱਡ ਦਾਂਗੇ। ਤਾਂ ਇਹ ਮਤਲਬ ਇਹ ਉਹਨਾਂ ਦਾ ਵਹਿਮ ਆ, ਭਰਮ ਆ। ਸਾਨੂੰ ਇਦਾਂ ਦੀ ਗੋਲੀਆਂ ਨਾਲ ਨਹੀਂ ਦਵਾਇਆ ਜਾ ਸਕਦਾ। ਸੋ ਮੇਰੀ ਬੇਨਤੀ ਆ ਖਾਸ ਕਰਕੇ ਗੈਂਗਸਟਰਾਂ ਨੂੰ ਵੀ, ਮਿੱਤਰ ਪਿਆਰਿਓ, ਜੇ ਤੁਸੀਂ ਇਹ ਕੁਝ ਕਰਨਾ ਤੁਸੀਂ ਉਹ ਕੰਮ ਕਰੋ। ਬਹੁਤ ਨੇ ਇਹੋ ਜਿਹੇ ਜਿਹੜੇ ਗੁਨਾਹਗਾਰ ਨੇ, ਤੁਸੀਂ ਉਹਨਾਂ ਨੂੰ ਸ਼ਿਕਾਰ ਬਣਾਓ, ਨਾ ਕਿ ਬੇਕਸੂਰ ਤੇ ਬੇਜਵਾਨਾਂ ਨੂੰ। ਜਿਹੜੇ ਬੰਦੇ ਆਪਣੀ ਹਿੰਮਤ ਨਾਲ, ਆਪਣੇ ਜੋਸ਼ ਨਾਲ ਅੱਗੇ ਆ ਰਹੇ ਨੇ, ਤੁਸੀਂ ਉਹਨਾਂ ਨੂੰ ਕਿਉਂ ਸ਼ਿਕਾਰ ਬਣਾ ਰਹੇ ਹੋ? ਕਿਉਂ ਤੁਸੀਂ ਇਹ ਗਲਤ ਰਾਹ ਚੁਣ ਰਹੇ ਹੋ? ਸੋ ਇਸ ਕਰਕੇ ਅਪੀਲ ਆ ਮੇਰੀ ਸਾਰਿਆਂ ਨੂੰ ਕਿ ਸਭ ਤੋਂ ਪਹਿਲਾਂ ਤਾਂ ਅਮਨ ਸ਼ਾਂਤੀ ਬਣਾਈ ਰੱਖਣੀ ਬਹੁਤ ਜ਼ਰੂਰੀ ਆ। ਜੋ ਘਟਨਾ ਹੋਈ ਆ ਉਹ ਬਹੁਤ ਗਲਤ ਹੋਈ ਆ, ਇਹਦੀ ਨਿੰਦਿਆ ਕਰਦਾ, ਸਾਰੀ ਦੁਨੀਆ ਨਿੰਦਿਆ ਕਰਦੀ ਆ, ਤੇ ਅਸੀਂ ਚਾਹੁੰਦੇ ਹਾਂ ਕਿ ਅਮਨ ਸ਼ਾਂਤੀ ਜਿਹੜੀ ਆਪਣਾ ਉਹ ਬਣਾਈ ਰੱਖੇ। ਇਹਦੇ ਪਿੱਛੇ ਜਿਹੜੀਆਂ ਸਿਆਸਤਾਂ ਵੱਡਾ ਕੰਮ ਕਰ ਰਹੀਆਂ ਨੇ, ਜਿਵੇਂ ਸਿਕਿਉਰਿਟੀ ਦਾ ਵਾਪਸ ਹੋਣਾ ਤੇ ਉਹਦੇ ਉੱਤੇ ਗੇਮ, ਕਿਉਂਕਿ ਸਿਕਿਉਰਿਟੀ 4 ਬੰਦਿਆਂ ਦੇ ਜਾਂ 2 ਬੰਦੇ ਕਰ ਦਿੱਤੇ ਗਏ ਨੇ, ਤੇ ਪਰ ਜਿਹੜੇ ਵੱਡੇ ਵੱਡੇ ਮਗਰਮੱਛ ਨੇ ਉਹਨਾਂ ਨੂੰ ਬਹੁਤ ਪ੍ਰਭਾਵ ਪਿਆ, ਕਿਉਂਕਿ ਉਹ ਹਾਰੇ ਵੀ ਨੇ ਤੇ ਹਾਰ ਤੋਂ ਬਾਅਦ ਉਹ ਜਿਹੜੇ ਉਹਨਾਂ ਦੀ ਸਿਕਿਉਰਿਟੀ ਘਟਣੀ ਆ ਉਹ ਉਹਨਾਂ ਨੂੰ ਕਾਫੀ ਦੁੱਖ ਦਿੱਤੀ ਆ। ਸੋ ਉਹਨਾਂ ਨੇ ਹੁਣ ਇਸ ਦੇ ਕਤਲ ਲਈ ਹੋਣ ਤੇ ਉਹ ਲਾਹਾ ਲੈਣਾ ਕਿ ਅਸੀਂ ਆਪਣੀ ਸਿਕਿਉਰਿਟੀ ਨੂੰ ਵਧਾਈਏ ਤੇ ਸਿਕਿਉਰਿਟੀ ਲਈ ਜੋ ਪ੍ਰੈਸ਼ਰ ਬਣਾ ਰਹੇ ਨੇ, ਲਗਾਤਾਰ ਧਰਨੇ ਤੇ ਮੁਜ਼ਾਹਰੇ ਕਰ ਰਹੇ ਨੇ, ਤੇ ਉਹਦੇ ਵਿੱਚ ਪਤਾ ਲੱਗਦਾ ਕਿ ਉਹ ਲੋਕ ਨਹੀਂ ਚਾਹੁੰਦੇ ਕਿ ਉਹਨਾਂ ਦੀਆਂ ਸਿਕਿਉਰਿਟੀ, ਉਹਨਾਂ ਦੀਆਂ ਜਿਹੜੀਆਂ ਬਣੀਆਂ ਹੋਈਆਂ ਪਾਵਰਾਂ ਨੇ ਉਹਨਾਂ ਨੂੰ ਖਤਮ ਕੀਤਾ ਜਾਵੇ। ਸੋ ਉਹਦੇ ਉੱਤੇ ਜ਼ਰੂਰ ਇੱਕ ਵੱਡਾ ਅਸਰ ਹੋਇਆ। ਜਿੱਥੇ ਜਿੱਥੇ ਪੰਜਾਬੀ ਗਾਇਕ ਸੀ ਉੱਥੇ ਹੀ ਉਹ ਲੇਖਕ ਵੀ ਸੀਗਾ, ਜਿਹੜਾ ਕਿ ਆਪਣੇ ਗੀਤ ਆਪ ਲਿਖਦਾ ਸੀ ਤੇ ਆਪ ਗਾਉਂਦਾ ਸੀਗਾ, ਤੇ ਉਸ ਦੇ ਲਿਖੇ ਹੋਏ ਗੀਤ, ਜਿਹੜੇ ਉਹਦੇ ਗਾਏ ਹੋਏ ਗੀਤ ਨੇ, ਉਹ ਗੀਤ ਲੋਕਾਂ ਦੇ ਵਿੱਚ ਜੋਸ਼ ਭਰਦੇ ਸੀਗੇ, ਜਿੱਥੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਸੀਗੇ। ਇਸੇ ਕਰਕੇ ਉਹ ਜਲਦੀ ਮਕਬੂਲ ਵੀ ਹੋਇਆ। ਕੁਝ ਗੀਤ ਕਿਸੇ ਨੂੰ ਚੰਗੇ ਲੱਗਦੇ, ਕਿਸੇ ਨੂੰ ਨਹੀਂ ਚੰਗੇ ਲੱਗਦੇ। ਇਹ ਹੋ ਸਕਦਾ ਕਿ ਤੁਹਾਨੂੰ ਜੇ ਚੰਗੇ ਨਹੀਂ ਲੱਗਦੇ ਤਾਂ ਤੁਸੀਂ ਉਹਨੂੰ ਨਾ ਸੁਣੋ, ਜਾਂ ਉਹਦੇ ਥੱਲੇ ਤੁਸੀਂ ਡਿਸਲਾਈਕ ਲਿਖੋ, ਜਾਂ ਤੁਸੀਂ ਉਹਨੂੰ ਪ੍ਰਮੋਟ ਨਾ ਕਰੋ। ਮਗਰ ਇਹ ਏਜੰਟ ਨਹੀਂ ਹੈਗਾ ਕਿ ਤੁਸੀਂ, ਜੇਕਰ ਤੁਹਾਨੂੰ ਉਹਦੇ ਗੀਤ ਨਹੀਂ ਚੰਗੇ ਲੱਗਦੇ ਜਾਂ ਤੁਹਾਨੂੰ ਉਹਦੀ ਅਦਾਵਾਂ ਨਹੀਂ ਚੰਗੀਆਂ ਲੱਗਦੀਆਂ ਤਾਂ ਤੁਸੀਂ ਉਹਦਾ ਕਤਲ ਕਰ ਦਿੰਦੇ ਹੋ। ਖਾਸ ਕਰਕੇ ਪੰਜਾਬ ਦੇ ਵਿੱਚ ਇੱਕ ਵੱਡਾ ਪਿਛਲੇ ਦਿਨਾਂ ਦੇ ਵਿੱਚ ਹੋਈ ਜਾ ਰਿਹਾ ਕਿ ਜੋ ਮਸ਼ਹੂਰ ਹੋ ਰਿਹਾ ਉਹਦੇ ਕੋਲੋਂ ਫਰੌਤੀ ਕੀਤੀ ਜਾ ਰਹੀ ਆ। ਉਸੇ ਤਰੀਕੇ ਨਾਲ ਕੁਝ ਗੈਂਗਸਟਰ ਕਹਿ ਲਓ ਜਾਂ ਕੁਝ ਗਲਤ ਤੱਤ ਦੇ ਲੋਕ ਜਿਹੜੇ ਨੇ ਉਹ ਪਿਛਲੇ ਦਿਨਾਂ ਦੇ ਵਿੱਚ ਕਾਫੀ ਹਾਵੀ ਹੋਏ ਨੇ, ਕਿਉਂਕਿ ਉਹਨਾਂ ਨੂੰ ਪਿਛਲੀਆਂ ਸਰਕਾਰਾਂ ਨੇ ਜਿਹੜਾ ਉਹ ਬੜੀ ਸ਼ਹਿ ਦੇ ਕੇ ਰੱਖੀ ਆ, ਉਹਨਾਂ ਨੂੰ ਉਕਸਾਇਆ ਉਹਨਾਂ ਨੂੰ, ਤੇ ਉਹਨਾਂ ਨੂੰ ਇੱਕ ਪਾਵਰ ਦੇ ਵਿੱਚ ਲਿਆਂਦਾ, ਜਿਹਦਾ ਅੱਜ ਅਸੀਂ ਰਿਜ਼ਲਟ ਭੁਗਤ ਰਹੇ ਆ। ਪਿਛਲੇ ਜਿਹੇ ਦਿਨਾਂ ਦੇ ਵਿੱਚ ਇਹਨਾਂ ਦਾ ਕਤਲ, ਆਪਣੇ ਸੰਦੀਪ ਨੰਗਲਪੀਆ ਦਾ ਕਤਲ ਹੋਇਆ, ਤੇ ਅੱਜ ਸਿੱਧੂ ਮੂਸੇਵਾਲਾ ਦਾ ਕਤਲ ਹੋਣਾ, ਉਹ ਸਾਰੀਆਂ ਜਿਹੜੀਆਂ ਨੇ ਐਕਟੀਵਿਟੀਆਂ ਨੇ ਉਹ ਅੱਗੇ ਵਧੀਆਂ ਨੇ। ਤੇ ਇਸ ਤਰੀਕੇ ਨਾਲ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਖਾਸ ਕਰਕੇ ਇਹਦੇ ਉੱਤੇ ਜਿਹੜਾ ਧਿਆਨ ਦੇਣਾ ਚਾਹੀਦਾ, ਤੇ ਜਿਹੜੀ ਨਵੀਂ ਸਰਕਾਰ ਆ ਉਹਨੂੰ ਇਸ ਗੱਲ ਦੇ ਉੱਤੇ ਜ਼ਿਆਦਾ ਖਾਸ ਕਰਕੇ ਧਿਆਨ ਦੇਣਾ ਚਾਹੀਦਾ, ਤੇ ਤਾਂ ਕਿ ਜੋ ਕਿਸੇ ਹੋਰ ਨੌਜਵਾਨ ਦਾ ਕਤਲ ਨਾ ਹੋਵੇ। ਇਸ ਕਰਕੇ ਮੇਰੀ ਇਹ ਅਪੀਲ ਆ ਸਰਕਾਰਾਂ ਤੱਕ, ਮੈਂ ਗੱਲ ਕਰਦਾ, ਬੇਨਤੀ ਕਰਦਾ ਕਿ ਸਰਕਾਰਾਂ ਨੂੰ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਉੱਤੇ ਨੱਥ ਪਾਉਣੀ ਜ਼ਰੂਰੀ ਆ ਬਹੁਤ, ਤਾਂ ਕਿ ਸਾਡੇ ਪੰਜਾਬ ਦਾ ਕੋਈ ਹੋਰ ਨੌਜਵਾਨ ਆ ਜਿਹੜਾ ਉਹ ਨਾ ਕਤਲ